ਉਹ ਜ਼ੁਲਮ ਹੋਇਆ। ਮਾਸੀ ਮੇਰੀ ਸੀ, ਉਹਦਾ ਮੁੰਡਾ ਸੀ ਵੱਡਾ ਮੈਥੋਂ। ਹਾਂਜੀ। ਉਹ ਪਈ ਆਪਦੇ ਪੁੱਤਰ ਦੇ ਉੱਤੇ ਤੇ ਮੈਂ ਪਿਆ ਵੱਖਰਾ। ਸਾਡੇ ਜੀ ਤਾਂ ਉੱਥੇ ਹੀ ਕੁੱਸ ਕੱਸ ਗਏ ਨਾ, ਲੱਭੇ ਹੀ ਨਹੀਂ। ਉੱਥੋਂ ਫਿਰ ਦੰਜਾ ਮਾਰੋ ਪੈਰੇ ਨੇ ਤੇ ਉਹ ਸਿੱਖ ਗੇੜਾ ਦੇ ਕੇ ਆਇਆ ਤੇ ਉਹਨੂੰ ਲੱਤਾਂ ਤੋਂ ਖਿੱਚਿਆ ਮੁੰਡੇ ਨੂੰ, ਉਹਨੂੰ ਖੜਾਇਆ ਹੈ। ਖੜਾ ਕੇ ਮਾਰੀ ਤਲਾਸ਼ ਸਿਰ ਭੜਕਦਾ ਹੋ ਗਿਆ ਮਾਸੀ ਦੇ ਮੁੰਡੇ ਨੂੰ। ਆਹੋ। ਉਹ ਫਿਰ ਕਦੋਂ ਅੱਜ ਤੇ ਵੀ ਚਲੋ ਨਹਿਰ ਤੇ, ਉਦੋਂ ਸਾਰੇ ਘੁੱਸ ਗਏ। ਉਹ ਵੀ ਕੱਲੇ ਦਾ ਕੱਲਾ ਮੈਂ, ਉਹ ਕੱਲੇ ਦਾ ਕੱਲਾ ਰਹਿ ਗਿਆ। ਕਦੋਂ ਅਸੀਂ ਫਿਰ ਨਹਿਰੋਂ ਨਾ ਸਿੱਟੋ ਬਾਲ ਵਿੱਚ ਨਹਿਰ ਦੇ ਕਿ ਫਿਰ ਇੱਕ ਸੀ ਉਹਨੇ ਸਿੱਟਤਾ, ਕਿਲੇ ਦੋ ਸੀ ਉਹਨੇ ਸਿੱਟਤਾ, ਕਿਲੇ ਤਿੰਨ ਸੀ ਉਹਨੇ ਵਿੱਚ ਨਹਿਰ ਤੇ ਸਿੱਟਤੇ, ਮਰ ਗਏ ਡੁੱਬ ਡੱਬ ਕੇ। ਉੱਥੋਂ ਅਸੀਂ ਕੱਲਾ ਹੀ ਮੈਂ ਤੇ ਹੋਰ ਵੀ ਲੋਕ ਲੱਗੇ ਜਾਂਦੇ, ਕੌਣ ਕਿਸੇ ਨੂੰ ਪੁੱਛਦਾ ਸੀ। ਅਸੀਂ ਲੱਗੇ ਜਾਂਦੇ ਹਾਂ ਨਾਲੇ ਨਾਲ। ਅੱਗੋਂ ਆਉਂਦੀ ਨਿੱਕੀ ਨਾਰ। ਨਿੱਕੀ ਨਾਰ ਪੈ ਗਈ ਤੇ ਮੇਰੇ ਮਸੇਰ ਨੂੰ ਨੈਤ ਦਾ ਨਾਂ, ਉਹਨੂੰ ਘੋੜੀ ਤੋਂ ਲਾਖ ਦੇ ਵੱਢਣ ਪਏ। ਨੈਤ ਨੂੰ ਵੱਢਣ ਪਏ ਤੇ ਮੈਂ ਡਰਦਾ ਦਰਖਤਾਂ 'ਚ ਹੋ ਗਿਆ ਇਹ ਮੈਨਾਂ ਮਾਰ ਦੇਣ ਕਿਤੇ। ਉਹ ਟੁਰ ਕੇ ਨੇ ਘੋੜੀ ਲੈ ਕੇ ਨੇ ਉਹਦੀ ਘੋੜੀ ਲੈ ਗਏ। ਕਦੋਂ ਉਹ ਸਿਰਫ ਅੱਖਾਂ ਉਹਦੀਆਂ ਸਹੀ ਨੇ, ਹੋਰ ਸਭ ਪਿਆ ਪਾੜਿਆ ਪਿਆ ਤੇ ਬੋਲ ਨਹੀਂ ਸੀ ਸਕਦਾ। ਉਹ ਇਹਨਾਂ ਵੀ ਮੇਰੇ ਵੱਲ ਵੇਖੀ ਜਾਂਦਾ ਹੈ, ਅਹੀਂ ਪਿਆ ਹੋਈ ਮੇਰੇ ਵੱਲ ਵੇਖੀ ਜਾਂਦਾ। ਤੇ ਉਹਨੇ ਫਿਰ ਕਦੇ ਵੇਖ ਵੇਖ ਕੇ ਨਾ ਵੇਖ ਕੇ ਮੇਰੇ ਦੀ ਫਿਰ ਨੇ ਆ ਦੋ ਉਂਗਲਾਂ ਲਾਈਆਂ ਨੇ ਵੀ ਜਾ ਤੂੰ ਚੱਲ ਜਾ ਤੈਨੂੰ। ਆਹੋ। ਫਿਰ ਅਸੀਂ ਉੱਥੋਂ ਨਾ ਇਹ ਕੰਮ ਕੀਤਾ ਵੀ ਉਹ ਫਿਰ ਅਸੀਂ ਨਹਿਰ ਲੱਗ ਗਏ। ਸਾਡੇ ਪਿੰਡ ਦੀਆਂ ਕੁੜੀਆਂ ਨੇ ਜਲਾਇਆ ਦੀਆਂ ਤੇ ਛੀਂਬਿਆਂ ਦੀਆਂ ਬਾਵਾ ਚੋਖੀਆਂ ਕੁੜੀਆਂ, ਉਹ ਇੱਕ ਸਿੱਖਲੇ ਵਾਲੀਆਂ ਤੇ ਹੋਰ ਕੁੜੀਆਂ ਵੀ ਬੜੀਆਂ ਪਿੰਡਾਂ ਦੀਆਂ। ਬਾਵਾ ਦਾ ਤੇ ਕੱਲਾ ਸਿੱਖ ਤਲਵਾਰ ਉਹਦੇ ਕੋਲ। ਮੈਂ ਵੀ ਗਿਆ, ਮੈਨੂੰ ਉਹਨੇ ਕਾਬੂ ਕਰ ਲਿਆ। ਉਹਨਾਂ ਕੁੜੀਆਂ ਦੇ ਵਿੱਚੋਂ ਮੈਂ ਇੱਕ ਕੁੜੀ ਨੂੰ ਜਾਣਦਾ ਸਾਂ, ਦੂਜੀਆਂ ਦਾ ਮੈਨੂੰ ਨਹੀਂ ਸੀ ਪਤਾ। ਉਹ ਕਰ ਲਿਆ ਨਾ ਕਦੋਂ, ਉਹ ਸਾਨੂੰ ਲੈ ਗਏ ਸਾਡੇ ਪਿੰਡ ਨੂੰ ਬੈਕ ਨੂੰ ਲੈ ਗਿਆ। ਕਦ ਅਸੀਂ ਵੇਖਿਆ ਤੇ ਲਾਸ਼ਾਂ ਕਿਹੜੀਆਂ, ਕਾਂ ਕੁੱਤੇ ਰਹੇ ਰਵੰਨੇ ਕਿਹੜੇ ਵੱਡੇ ਉਹਨਾਂ ਨੇ, ਬੁੱਢੇ ਠੱਕਰ ਨਹੀਂ ਟੁਰਨ ਜੋਗੇ, ਉਹ ਵੀ ਵੱਢ ਦਿੱਤੇ। ਉਹ ਕੁੱਤੇ ਲਾਸ਼ਾਂ ਖਾਧੀ ਜਾਂਦੇ ਨੇ, ਕਾਂ ਖਾਧੀ ਜਾਂਦੇ ਨੇ। ਉੱਥੋਂ ਅਸੀਂ ਹੋ ਕੇ ਤੇ ਅਸੀਂ ਟੁਰ ਪਏ ਆ। ਸੱਚ ਹੁਣ ਮੈਨੂੰ ਨਾਂ ਆ ਗਿਆ ਸੂੜੀ ਵਾਲੇ ਨੂੰ। ਅੱਗੋਂ ਲਾਲ ਸਿਓ ਲਗਾ ਆਉਂਦਾ, ਘੋੜੀ ਤੇ ਬੈਠਾ ਆਉਂਦਾ। ਮੈਨੂੰ ਤਾਂ ਪਤਾ ਸੀ ਲਾਲ ਸਿਓ ਦਾ। ਹਾਂਜੀ। ਬੈਠਾ ਆਉਂਦਾ ਤੇ ਉਹਨੇ ਆਖਿਆ ਓਏ ਕਾਖੜੋ ਓਏ। ਉਹਨੇ ਉਹ ਖੜੋ ਗਿਆ ਤੇ ਉਹਨੇ ਮੈਨੂੰ ਘੋੜੀ ਦੇ ਬਹਾ ਲਿਆ। ਯਾਰ ਉਹਨੂੰ ਫਿਰ ਜ਼ਰਾ ਚੁੱਪ ਕਰ ਦਿਓ। ਘੋੜੀ ਦੇ ਬਹਾ ਲਿਆ। ਕਦੋਂ ਉਹ ਕਿਹੜੇ ਉਹਨਾਂ ਕਹਾ ਬੀਬੀ ਕਿਹੜੀਆਂ ਬਹਿਕ ਦੀਆਂ ਧੀਆਂ ਦੇ ਹੱਥ ਖੜੇ ਕਰੋ, ਕੋਈ ਨਾ ਕਰੇ ਵੀ ਇਹਨੇ ਵੀ ਵੱਢ ਦੇਣਾ ਸਾਨੂੰ ਤੇ ਇਹਨੇ ਵੀ ਵੱਢ ਦੇਣਾ ਹੈ। ਉਹਨੇ ਆਖਿਆ ਬਈ ਮੇਰੇ ਕੋਲ ਅੰਮਾ ਐਸਾ ਹੈ ਤੇ ਅਬਦੁਲ ਗੁੱਜਰ ਹੈ, ਉਹ ਸਾਰੀਆਂ ਕੁੜੀਆਂ ਹੀ ਹੱਥ ਖੜੇ ਕਰ। ਅੱਛਾ। ਮੈਂ ਤਾਂ ਕੀ ਕਰਨਾ ਸੀ, ਮੇਰਾ ਤੁਹਾਨੂੰ ਪਤਾ ਸੀ ਮੈਂ ਘੋੜੀ ਤੇ ਬੈਠਾ ਸਾਂ। ਹਾਂਜੀ। ਫਿਰ ਸਾਨੂੰ ਘਰ ਲੈ ਗਿਆ। ਅੱਛਾ। ਆਹੋ। ਸਾਡੀ ਵਾਰਦਾਤ ਕੀ ਅੱਛਾ। ਛੋਟੇ ਆਦਰ ਲੈਟ ਮਾਰ ਆਈ ਰੋਟੀ ਤਾਂ ਅਸੀਂ ਖਾਧੀ ਨਹੀਂ ਨਾ। ਉਹ ਰਾਤ ਨੂੰ ਗੱਲ ਨਹੀਂ, ਉਹ ਟਾਵੇ ਕਰੇ ਡਰ ਵੀ ਮਾਰ ਗਏ। ਉਹ ਫਿਰ ਕਿਹੜਾ ਨੇਕੀ ਕਿਹੜੀ ਇਹਨਾਂ ਨਾਲ, ਇਹਨਾਂ ਨੇ ਸਾਡੇ ਨਾਲ ਬੜੀ ਕੀਤੀ ਹੈ ਮੇਰੇ ਨਾਲ। ਮੈਂ ਇਹਨਾਂ ਦੀਆਂ ਨੇਕੀਆਂ ਦੇ ਨਹੀਂ ਸਕਦਾ, ਉਹਨਾਂ ਦੀਆਂ ਲਾਲਸਾਂ ਕੀਆਂ। ਹਾਂਜੀ। ਉਹ ਰਾਤ ਅਸੀਂ ਕੰਬੀ ਜਾਣਾ, ਦਿਨ ਵਿੱਚ ਰਾਤ ਨੂੰ ਬਾਬਾ ਕੀਤੀ ਜਾਣਾ, ਉਹ ਡਰ ਜਾਵੇ। ਉਹ ਕਿਹੜੀ ਮਾਈ ਸੀ, ਫਿਰ ਉਹਨੇ ਮੈਨੂੰ ਹਰਾ ਜਾ ਪੈ ਨਾਲ ਪੈ ਆਪਣੇ ਨਾਲ ਪਾ ਲੈਣਾ। ਫਿਰ ਉਹਨਾਂ ਨਹੀਂ ਹੁਣ ਤੈਨੂੰ ਕੋਈ ਕੁਛ ਨਹੀਂ ਆਉਂਦਾ, ਮੈਂ ਤੇਰੇ ਉੱਤੇ ਹੱਥ ਰੱਖਿਆ ਹੈ। ਉਹ ਲਾਲ ਸਿਉਂ ਦੀ ਬੁੱਢੀ ਸੀ ਕਿ ਉਹਦੀ ਮਾਂ ਸੀ ਜਿਹੜੀ ਤੁਹਾਨੂੰ ਆਪਣਾ ਪੁੱਤ ਬਣਾ ਕੇ ਜਿਹਨੇ ਸੌਂਦੀ ਸੀ ਨਾਲ? ਲਾਲ ਸਿਉਂ ਦਾ ਟੱਬਰ ਸੀ। ਅੱਛਾ। ਹਾਂ
ਲਾਲ ਸਿੰਘ ਦੀ ਮਾਂ ਦਾ ਵੀ ਮੈਨੂੰ ਪਤਾ ਹੈ, ਹਾਂਜੀ ਲਾਲ ਸਿੰਘ ਦੀ ਭੈਣ ਦਾ ਵੀ ਪਤਾ ਹੈ, ਤੇ ਲਾਲ ਸਿੰਘ ਦਾ ਪਤਾ, ਹੋਰ ਮੈਨੂੰ ਕਿਸੇ ਚੀਜ਼ ਦਾ ਨਹੀਂ ਪਤਾ। ਠੀਕ। ਅੱਛਾ, ਫਿਰ ਉਹਨੇ ਤੁਹਾਨੂੰ ਕਿੰਨੇ ਕੁ ਦਿਨ ਰੱਖਿਆ ਆਪਣਾ ਪੁੱਤ ਬਣਾ ਕੇ ਸਿੱਖਾਂ ਨੇ? ਸਾਨੂੰ ਰੱਖਿਆ 8 ਦਿਨ। ਉਹ ਇਹ ਗੱਲ ਨਹੀਂ ਵੀ ਕਿਹੜੀ ਉਹ ਲਾਲ ਸਿੰਘ ਦੇ ਜੀ ਸੀ ਨਾ ਕਿਹੜੇ, ਉਹ ਅਸੀਂ ਵੀ ਮੂੰਹ ਹੀ ਰੱਖ ਲਈਏ ਇੱਥੇ। ਤੇ ਲਾਲ ਸਿੰਘ ਆਂਦਾ ਸੀ ਵੀ ਇਹ ਲੜਾਈਆਂ ਦੀਆਂ ਨਹੀਂ, ਇਹ ਗੱਲ ਨਹੀਂ, ਇਹ ਵੱਡੀਆਂ ਲੜਾਈਆਂ ਨੇ, ਬਾਦਸ਼ਾਹਾਂ ਦੀਆਂ, ਸਾਨੂੰ ਮੁਸੀਬਤ ਪੈ ਜੂ। ਇਹਨੂੰ ਰੱਖ ਲਿਆ, ਪਤਾ ਲੱਗ ਗਿਆ ਤਾਂ ਉਹ ਨਾਲ ਫਿਰ ਬੂਟੇ ਵਾਲਾ ਸਟੇਸ਼ਨ ਉੱਥੇ ਸਾਨੂੰ ਗੱਡੀ ਪਾਤਾ। ਬਾਬਾ ਜੀ ਬਸ਼ੀਰ ਗੁੱਜਰ ਨੇ ਚੜ੍ਹਦੇ ਪੰਜਾਬ ਪੁਲਿਸ ਦੀ ਬੜੀ ਦੁੱਖੀ ਕਹਾਣੀ ਨੇ, ਸਾਰੇ ਘਰ ਵਾਲਾ ਮਾਰ ਦਿੱਤਾ ਗਿਆ ਤੇ ਇਹਨਾਂ ਨੂੰ ਕਿੰਨੇ ਬਚਾਇਆ? ਉਹ ਵੀ ਸਿੱਖਾਂ ਨੇ ਬਚਾਇਆ। ਮਾਰਨ ਵਾਲੇ ਵੀ ਸਿੱਖ ਸਨ, ਬਚਾਉਣ ਵਾਲੇ ਵੀ ਸਿੱਖ ਸਨ। ਆਓ ਇਹਨਾਂ ਦੀ ਕਹਾਣੀ ਰਿਕਾਰਡ ਕਰਨੇ ਨੇ, ਜ਼ਬਾਨੀ ਸਾਰਾ ਕੁਝ ਪੁੱਛਣੇ ਜੀ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਬਾਬਾ ਜੀ ਕੀ ਨਾਮ ਆਪਣਾ? ਬਸ਼ੀਰ। ਤੇ ਤੁਹਾਡੇ ਵਾਲ ਸਾਹਿਬ ਦਾ ਕੀ ਨਾਮ? ਇਹ ਪੀਰ ਬਖਸ਼। ਤੇ ਦਾਦੇ ਦਾ? ਆਸਮਾਨ। ਅਸਮਾਨ। ਆਪਣੀ ਜ਼ਾਤ ਕਿਹੜੀ ਬਾਬਾ ਜੀ? ਹਾਂਜੀ, ਤੁਹਾਡੀ ਜ਼ਾਤ ਕਿਹੜੀ? ਕੌਮ ਕਿਹੜੀ? ਕੌਮ ਗੁੱਜਰ। ਗੁੱਜਰ। ਆਹ ਬਾਬਾ ਜੀ ਕਿਹੜਾ ਸੀ ਪਿੰਡ ਆਪਣਾ ਉੱਥੇ ਪਿੱਛੇ? ਉਧਰ ਪਿੰਡ ਸੀ ਸਾਡਾ ਬੈਕ। ਬੈਕ? ਬੈਕ ਤੇ ਜ਼ਿਲ੍ਹਾ ਫਿਰੋਜ਼ਪੁਰ। ਅੱਛਾ, ਤੇ ਨਾਲ ਪਿੰਡ ਕਿਹੜੇ ਸਨ? ਬੈਕ ਇੱਕ ਤੇ ਘੁੱਦੂ ਵਾਲਾ 2 ਤੇ ਫਿਰ ਗੱਟਾ, ਕੜਮ, ਹਾਂ ਕਮਾਲ ਕੇ। ਚਲ ਬੜੇ ਨੇ। ਆਹ ਤੇ ਬਾਬਾ ਜੀ ਉੱਥੇ ਆਪਣੀ ਤਹਿਸੀਲ ਕਿਹੜੀ ਸੀ ਤੁਹਾਡੀ? ਹੈ ਤਹਿਸੀਲ ਕਿਹੜੀ ਸੀ? ਤਹਿਸੀਲ ਜੀਰਾ। ਜੀਰਾ। ਜੀਰਾ ਕਿੱਥੇ ਬੈਠੇ ਨੇ ਲਾਲ ਸਿੰਘ ਕੇ ਹੁਣ। ਅੱਛਾ, ਤੇ ਆਪਣਾ ਉੱਥੇ ਘਰ ਬੂਆ ਕਿਵੇਂ ਦਾ ਸੀ? ਸਹੀ ਸੀ ਵਸੇਬ ਉੱਥੇ? ਘਰ ਬੂਆ ਜਨਾਬ ਵੀ ਮਕਾਨ ਕੱਚੇ ਸੀ, ਮਸੀਤਾਂ ਕੱਚੀਆਂ ਸੀ। ਗੁਰਦੁਆਰਾ? ਹਾਂ ਬਸ ਆਹ ਕੁਛ ਸੀ। ਗੁਰਦੁਆਰਾ ਵੀ ਆਇਆ ਸੀ? ਕੀ ਗੁਰਦੁਆਰਾ? ਗੁਰਦੁਆਰਾ ਗੁਰਦੁਆਰੇ ਉਹਨਾਂ ਦੇ ਆਏ ਸੀ, ਕਿਹੜੀ ਉਹਨਾਂ ਦੇ ਪਿੰਡ ਸੀ, ਅੱਛਾ, ਸਾਡੇ ਪਿੰਡ ਕੋਲ ਨਹੀਂ ਸੀ। ਤੁਹਾਡੇ ਪਿੰਡ ਦੇ ਵਿੱਚ ਕਿਹੜੀ ਕਿਹੜੀ ਕੌਮ ਰਹਿੰਦੀ ਸੀ? ਸਾਡੇ ਪਿੰਡ ਦੇ ਵਿੱਚ ਗੁੱਜਰੀ ਸੀ, ਹਾਂ, ਤੇ 2 ਘਰ ਖੱਤਰੀਆਂ ਦੇ ਸੀ। ਅੱਛਾ, ਉਹ ਇੱਕ ਦਾ ਨਾਂ ਮਲਖਾ ਸੀ, ਇੱਕ ਦਾ ਨਾਂ ਦੀਵਾਨ ਸੀ। ਅੱਛਾ। ਸਿੱਖ ਕੋਨੀ ਸੀ? ਸਿੱਖ? ਹਾਂ, ਸਿੱਖ ਕੋਨੀ? ਨਾ ਪਾਸੇ ਦੇ ਸੀ। ਦੁਆਲ ਦੇ ਪਿੰਡਾਂ ਵਿੱਚ ਐਸਾ ਸਿੱਖ? ਹਾਂ, ਦੁਆਲੇ ਦੇ ਪਿੰਡਾਂ ਵਿੱਚ ਐਸਾ ਸਿੱਖ? ਆਹੋ ਪਾਸੇ ਜਰਾ ਸਾਡੇ ਤੋਂ ਪਿਛਾਟਵੇਂ ਸੀ, ਕਾਫੀ ਥੋੜੇ ਉਹਨਾਂ ਵਿੱਚ ਆਇਆ ਸੀ। ਸਾਨੂੰ ਲਾਲ ਸਿੰਘ ਕੇ ਨੇੜੇ ਸੀ ਤੇ ਦੂਜੇ ਸਾਡੇ ਤੋਂ ਦੂਰ ਸੀ। ਅੱਛਾ, ਇਹ ਲਾਲ ਸਿੰਘ ਕੇ ਕਿਹੜੇ ਪਿੰਡ ਵਿੱਚ ਰਹਿੰਦੇ ਸਨ? ਇਹ ਵੱਜਦਾ ਸੀ ਪਿੰਡ, ਯਾਰ ਹੁਣ ਭੁੱਲ ਗਿਆ ਮੈਨੂੰ। ਅੱਛਾ। ਆਪਣੇ ਵੱਡੇ ਕੀ ਕੰਮਕਾਰ ਕਰਦੇ ਹਾਂ ਉੱਥੇ? ਜ਼ਿਮੀਦਾਰੇ ਦਾ ਮਾਲ ਡੰਗਰ ਦਾ। ਮਾਲ ਡੰਗਰ ਦਾ। ਤੇ ਬਾਬਾ ਜੀ ਤੁਸੀਂ ਕਿੱਡੇ ਕੁ ਸੋਧ ਹੋ? ਉਹਦੇ ਸੇਡੇ ਸਾਰੇ 7-8 ਸਾਲ ਦੇ ਹੋ? ਐਡੇ ਸਾਰੇ ਸਾਂ, 14 ਸਾਲ ਦੇ ਕਿਤੇ ਛੋਟੇ ਹੀ ਸਾਂ। ਅੱਛਾ। ਕਿੰਨੇ ਭੈਣ ਭਰਾ ਹੋ ਸਾਰੇ ਬਾਬਾ ਉੱਥੇ ਤੁਸੀਂ? ਅਸੀਂ 2 ਭਰਾ ਸਾਂ ਤੇ 2 ਸਾਡੀਆਂ ਭੈਣਾਂ ਸੀ। ਸਾਡੇ ਬਾਪ ਦੀਆਂ ਸ਼ਾਦੀਆਂ 2 ਸੀ। ਅੱਛਾ, 2 ਸ਼ਾਦੀਆਂ ਕੀਤੀਆਂ? ਆਹੋ, ਇੱਕ ਚੋਕੜੀ ਵੱਡੀ ਸੀ, ਉਹਦੇ ਚੋਂ ਤਾਂ 2 ਕੁੜੀਆਂ ਹੀ ਹੋਈਆਂ ਨਾ, ਬੱਚੀਆਂ। ਅੱਛਾ, ਤੇ ਅਸੀਂ 2 ਭਰਾ ਸਾਂ। ਬਾਬਾ ਜੀ ਆਪਣਾ ਨੰਬਰਦਾਰ ਕਿਹੜਾ ਸੀ ਪਿੰਡ ਦਾ ਤੁਹਾਡੇ ਦਾ? ਨੰਬਰਦਾਰ ਸਾਡੇ ਹੈਗੇ ਸੀ 6-7 ਨੰਬਰਦਾਰ ਸੀ। ਪਿੰਡ ਬਹੁਤ ਵੱਡਾ ਸੀ? ਬੜਾ ਪਿੰਡ ਤਗੜਾ ਸੀ। ਕਿੰਨੀਆਂ ਪਤੀਆਂ ਤਕਰੀਬਨ? ਉਹਨੀਆਂ ਪਤੀਆਂ ਜਿੰਨੇ ਨੰਬਰਦਾਰ? ਪਿੰਡ ਬਹੁਤ ਤਗੜਾ ਸੀ। ਹਾਂ, ਉਹ ਜੀ 2 ਦੁੱਲੇ ਸੀ ਨਾ ਉਹਨਾਂ ਦਾ। ਅੱਛਾ, ਉਹ ਨੰਬਰਦਾਰ ਸੀ 2। ਇੱਕ ਸ਼ੇਰ ਮੁਹੰਮਦ, ਇੱਕ ਜੀ ਹੁਣ ਭੁੱਲੇ ਪੈ ਨੇ, ਹੁਣ ਤਾਂ ਮੇਰਾ ਦਿਮਾਗ ਨਹੀਂ ਸਹੀ ਅਸਲ ਦੇ ਵਿੱਚ। ਅੱਛਾ। ਕਿਤੇ 5-6-7 ਸਾਲ ਪਹਿਲਾਂ ਆਉਂਦੇ ਨਾ ਤੇ ਮੈਂ ਮੋਤੀ ਪਰੋ ਦਿੰਦਾ। ਪਹਿਲੇ ਦਿਨ ਸੂਰੇ ਹਿੰਦੁਸਤਾਨ ਦਾ ਤੇ ਪਾਕਿਸਤਾਨ ਦਾ ਲਿਖ ਲਿਖਾ ਹੋਇਆ ਹੈ। 15 ਦੇ ਈਦ ਆਈ ਹੈ, ਵੱਡੀ ਈਦ? ਛੋਟੀ 15 ਤੇ ਈਦ ਆਈ ਤੇ 15 ਤੋਂ ਅਸੀਂ ਫਿਰ ਅਗਲੇ ਦਿਨ 16 ਵਾਲੇ ਦਿਨ ਅਸੀਂ ਵਢੀਜਣ ਲੱਗ ਪਏ ਹਾਂ। ਅੱਛਾ, ਫਿਰ ਅਸੀਂ ਨਾ
ਕਿਹੜੀ ਵੱਡੀ ਈਦ ਆਈ ਬਕਰਾ ਈਦ ਉਹ ਸਾਨੂੰ ਇੱਥੇ ਆਈ ਹੈ। ਅੱਛਾ ਸਭ ਮੁਲਕ ਵਿੱਚ ਟਿਕ ਟਕਾ ਹੋ ਗਿਆ ਸੀ। ਆਹ ਗੱਲ ਹੈ। ਨਹੀਂ ਉਹ ਤੁਹਾਨੂੰ ਦੱਸੋ ਨਾ ਸਾਨੂੰ ਕਿਵੇਂ ਨਿਕਲੇ ਸੀ, ਕਿੰਨੇ ਕੁ ਘਰ ਦੇ ਸ਼ਹੀਦ ਹੋਏ, ਕਿਵੇਂ ਹੋਏ, ਸਾਰਾ ਸਟੋਰੀ ਸੁਣਾਓ ਸਾਨੂੰ। ਯਾਰ ਮਰੇ ਬਹੁਤ ਨੇ, ਬੰਦਾ ਤਾਂ ਆਇਆ ਕੋ ਨਹੀਂ ਉਧਰੋਂ। ਇੰਨਾ ਮਰਿਆ ਤੇ ਬੀਬੀਆਂ ਨੂੰ ਜਰਾ ਨਹੀਂ ਸੀ ਮਾਰਦੇ। ਬੀਬੀ ਕਿਸੇ ਨਹੀਂ ਸੀ ਮਾਰਦੇ। ਅੱਛਾ ਉਹ ਜੰਗ ਦੇ ਵਿੱਚ ਬੰਦੇ ਕਦੋਂ ਉਹਨਾਂ ਨੇ ਮਾਰੇ ਨੇ ਬੜੇ, ਕਈ ਭੱਜ ਗਏ, ਕਈ ਮਾਰ ਦਿੱਤੇ। ਬੀਬੀਆਂ ਫਿਰ ਤੇ ਸਾਡੇ ਕਿਲੀ ਤੇ ਡਿੱਗੀਆਂ ਰਹੀਆਂ ਨੇ। ਪਿੰਡੋਂ ਕੀ ਕੁਝ ਚੁੱਕਿਆ ਸੀ, ਕਿਵੇਂ ਨਿਕਲੇ ਸੀ, ਕਿਹੜਾ ਕੋ ਟਾਈਮ ਸੀ ਜਦੋਂ ਪਿੰਡੋਂ ਤੁਰੇ ਸੀ? ਪਿੰਡੋਂ ਕੁਛ ਨਹੀਂ ਚੁੱਕਣਾ ਕੀ ਸੀ ਵੀ ਅਸੀਂ ਮੁੜ ਕੇ ਆ ਜਾਣਾ ਹੈ। ਜਾਮਣ ਛੱਡ ਕੇ ਫਿਰ ਮੁੜਿਆ ਹੀ ਨਹੀਂ ਗਿਆ। ਹੋਰ ਮਾਲ ਨਹੀਂ, ਡੰਗਰ ਨਹੀਂ, ਕੋਈ ਸਿਰ ਦਾ ਲੀੜਾ ਨਹੀਂ ਲਿਆਂਦਾ। ਜੇ ਸਿਰ ਦਾ ਝਾਹ ਸਾਫਾ ਹੈ ਤੇ ਭੱਜਿਆਂ ਦਾ ਉਹ ਡਿੱਗ ਪਿਆ ਹੈ ਰਾਹ ਦੇ ਵਿੱਚ, ਤੋਂ ਫੜਿਆ ਹੀ ਕਿਸੇ ਨੇ ਨਹੀਂ। ਭੱਜੇ ਹੀ ਗਏ ਨੇ, ਭੱਜੇ ਹੀ ਗਏ ਨੇ। ਬਾਬਾ ਜੀ ਹਮਲਾ ਪਿੰਡ 'ਚ ਹੋਇਆ ਸੀ? ਪਿੰਡ 'ਚ ਹਾਂ, ਇਹ ਹਮਲਾ ਜਿਹੜਾ ਦੱਸਿਆ ਤੁਸੀਂ ਵਾਟੋ ਟੋਕੀ ਹੋਈ ਪਿੰਡ ਦੇ ਵਿੱਚ? ਸਭ ਕੁਝ ਹੋ ਗਿਆ ਪਿੰਡ 'ਚ। ਪਿੰਡ 'ਚ ਫਿਰ ਬਾਹਰ ਨਿਕਲ ਕੇ ਤੇ ਫਿਰ ਲੱਗ ਮਗਰ ਕੇ ਫਿਰ ਵੱਢੀ ਗਏ ਲੋਕਾਂ ਨੂੰ। ਨਹੀਂ ਜਿਹੜੇ ਹਮਲਾ ਵਾਲੇ ਸਾਨੂੰ ਪਿੰਡ ਦੇ ਸਾਂ ਕਿ ਲਾਮੋ ਲਾਮੋ ਆਏ ਸਾਨੂੰ ਦੂਰੋਂ ਕਿਤੋਂ? ਬੜੀ ਬੜੀ ਦੂਰੋਂ ਆਇਆ ਸੀ ਸੁਖਾੜ। ਅੱਛਾ ਸਿਰਫ ਇਹਨਾਂ ਨਾਲ ਦੁੱਖ ਸੀ ਇਹ ਗੁੱਜਰ ਸੀ ਕਿਹੜੇ, ਇਹ ਪਿੰਡ ਇਹ ਬੜੇ ਟਿੱਲ ਵਾਲੇ ਸੀ। ਅੱਛਾ ਇਹ ਤੰਗ ਕਰਦੇ ਸੀ ਉਹਨਾਂ ਨੂੰ, ਤੰਗ ਕਰਦੇ ਸੀ। ਉਧਰ ਫਿਰ ਉਹਨਾਂ ਵੀ ਮੁਲਕ ਸੱਦਿਆ। ਅੱਛਾ ਇਹ ਫਿਰ ਖਤਮ ਕੀਤੇ। ਫਿਰ ਸਾਡੇ ਹੁੰਦੀ ਸੀ ਰੋਈ, ਉਹ ਨਿੱਕੂ ਨਿੱਕੂ ਗੁੱਜਰ ਸੀ। ਅੱਛਾ ਉਹ ਬੜਾ ਸਿੱਖਾਂ ਨੂੰ ਤੰਗ ਕਰਦਾ ਹੁੰਦਾ ਸੀ, ਜਾਨ ਬੜਾ ਸੀ। ਕਿਸ ਦਿਨ ਤੇ ਉਹ ਕਿਹੜਾ ਨਿੱਕੂ ਦਾ ਭਰਾ ਵਿਆਹ ਸੀ ਬਹਿਕ। ਅੱਛਾ ਉਹ ਮੁੰਡੇ ਦਾ ਨਾਂ ਸੀ ਸ਼ੇਰ। ਸ਼ੇਰ ਉਹਦਾ ਨਾਂ ਸੀ ਤੇ ਉਹ ਫੌਤ ਹੋ ਗਿਆ ਹੈ, ਮਰਦਾਨ ਹੁੰਦਾ ਹੈ। ਉਹ ਜੀ ਉਹਨਾਂ ਨੇ ਫਿਰ ਸਿੱਖ ਬੜੇ ਸੱਦੇ। ਉਹ ਅੰਦਰ ਵਾੜ ਕੇ ਨਾ ਸਾਰੇ ਹੀ ਕਿੰਨੇ ਵੀ ਘਰ 5 ਜਾਂ 7 ਜਾਂ 6 ਅੰਦਰ ਵਾੜ ਕੇ ਉਹਨਾਂ ਨੇ ਛੱਤਾਂ ਪੱਟੀਆਂ ਤੇ ਅੱਗਾਂ ਲਾਈਆਂ। ਉਹ ਸੜ ਕੇ ਮਰ ਗਏ ਸੀ ਸਾਰੇ। ਇੱਕ ਆਇਆ ਸੀ ਉਸ ਲੜੀ ਚੋਂ, ਉਹਦਾ ਨਾਂ ਸ਼ੇਰ ਸੀ। ਆਹ ਗੱਲ ਹੋਈ। ਸਹੀ। ਬਾਬਾ ਜੀ ਤੁਸੀਂ ਸਾਰੇ ਘਰ ਦੇ ਇਕੱਠੇ ਨਿਕਲੇ ਸੋ? ਹੈ ਤੁਸੀਂ ਸਾਰੇ ਘਰ ਦੇ ਇਕੱਠੇ ਨਿਕਲੇ ਹੋ ਭੈਣ ਭਰਾ ਘਰੋਂ? ਘਰ ਦੇ ਕੀ? ਤੁਸੀਂ ਘਰ ਦੇ ਸਾਰੇ ਇਕੱਠੇ ਨਿਕਲੇ ਸੀ ਘਰੋਂ? ਆਹੋ ਭੈਣ ਭਰਾ ਸਾਰੇ ਤੇ ਅੱਗੋਂ ਫਿਰ ਨਿਕਲ ਗਏ, ਕੋਈ ਕਿੱਧਰ ਨੂੰ, ਕੋਈ ਕਿੱਧਰ ਨੂੰ ਭੱਜ ਪਿਆ, ਕੋਈ ਕਿੱਧਰ ਨੂੰ ਭੱਜ ਪਿਆ। ਫਿਰ ਇਕੱਠੇ ਕਿਵੇਂ ਹੋਏ? ਫਿਰ ਟਕਰਾਅ ਹੀ ਨਹੀਂ ਹੋਇਆ। ਟਕਰਾਅ ਹੋਇਆ ਤੇ ਪਾਕਿਸਤਾਨ ਚ ਕੱਲਾ ਕੱਲਾ ਜੀ ਆਏ ਆ, ਕੱਲਾ ਕੱਲਾ ਜੀ। ਕੋਈ ਅੱਜ ਆ ਗਿਆ, ਕੋਈ ਸਵੇਰੇ ਆ ਗਿਆ, ਕੋਈ ਪਰਸੋਂ ਆ ਗਿਆ, ਕੋਈ ਚੌਥ ਆ ਗਿਆ। ਮਹੀਨੇ ਚ ਇਕੱਠੇ ਹੋਏ ਇੱਧਰ ਆ ਕੇ, ਰੁਲੇ ਨਹੀਂ ਫਿਰਦੇ ਰਹੇ ਇੱਥੇ। ਤੁਸੀਂ ਸਾਰੇ ਘਰ ਦੇ ਆ ਗਏ ਸੀ ਕਿ ਰਾਜ ਤੁਹਾਡਾ ਨਹੀਂ ਹੋਇਆ ਸ਼ਹੀਦ? ਤੁਹਾਡੇ ਘਰ ਦੇ ਸਾਰੇ ਆ ਗਏ ਆ ਕਿ ਰਾਜ ਦੇ ਵਿੱਚ ਕੋ ਹੋਇਆ ਸ਼ਹੀਦ? ਘਰ ਦੇ ਤਾਂ ਨਹੀਂ ਆਇਆ ਅੱਧ ਵੀ। ਆਹੋ ਤੁਹਾਨੂੰ ਉਹੀ ਤੇ ਪੁੱਛਣਾ, ਆਪਣੀ ਸਟੋਰੀ ਦੱਸੋ ਘਰ ਦੀ। ਆਹੋ ਕੋਈ ਜੀ ਆਏ ਘਰ ਦੇ, ਬੰਦਾ ਤਾਂ ਆਇਆ ਕੋਈ ਨਹੀਂ ਨਾ। ਬਾਹਰ ਆਏ ਨੇ, ਬਾਹਰ ਕਿਹਨਾਂ ਨੂੰ, ਬਾਹਰ ਨੂੰ ਆਖੜਾ ਕੁਛ ਨਹੀਂ ਸੀ। ਮਾੜਾ ਜਿਹਾ ਇੱਕ ਮਿੰਟ ਕਿਹੜਾ ਆ ਮੁੰਡੇ ਨਾ ਆ ਦੋਵੇਂ ਬੈਠੇ। ਬਾਬਾ ਜੀ, ਬਾਬਾ ਜੀ ਮੈਨੂੰ ਨਾ ਜ਼ਰਾ ਉੱਚੀ ਸੁਣਦਾ ਤੇ ਬਾਬਾ ਜੀ ਉਹਨਾਂ ਦੀ ਉਮਰ ਵੀ ਬੜੀ ਮਤਲਬ ਕਿ ਵਡੇਰੀ ਹੈ ਤੇ ਦੱਸਣਾ ਪੈਂਦਾ ਬਾਬਾ ਜੀ ਨੂੰ। ਬਾਬਾ ਜੀ ਜਦੋਂ ਫਿਰ ਤੁਹਾਡੇ ਘਰ ਦੇ ਜੀ ਮਤਲਬ ਤੁਹਾਡੀ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ, ਆਹੋ ਉਹ ਦੱਸੋ ਸਾਨੂੰ ਵੀ ਕਿਹਨੇ ਕੀਤੇ? ਉਹ ਸਿੱਖ ਹੀ ਕਰਨ ਵਾਲੇ ਸਨ ਤੇ ਤੁਹਾਨੂੰ ਬਚਾਇਆ ਵੀ ਸਿੱਖਾਂ ਨੇ ਸੀ? ਤੈਨੂੰ ਮੈਂ ਦੱਸਣਾ ਨਾ। ਹਾਂਜੀ ਨਹੀਂ ਇਹ ਲਾਲ ਸੋ ਸੀ ਨਾ ਕਿਹੜਾ, ਹਾਂਜੀ ਇਹ ਪਹਿਲਾਂ ਦਾ ਮੈਨੂੰ ਪਤਾ ਸੀ। ਢੰਡੀਆਂ ਵਾਲਾ? ਆ ਟੱਡੀਆਂ ਵਾਲਾ, ਹਾਂਜੀ। ਤੂੰ ਨਾ ਭੁੱਲ ਜਾਂਦਾ ਨਾ। ਹਾਂਜੀ ਇਹ ਮੇਰੇ ਤਾਏ ਦੇ ਪੁੱਤਰੇ ਨੂੰ ਮਾਲ ਦਿੰਦੇ ਹੁੰਦੇ ਸੀ ਰਾਤ ਦਾ। ਅੱਛਾ ਉਹ ਸੀ ਮੇਰੇ ਤਾਏ ਦੇ ਪੁੱਤਰ ਦਾ। ਤਾਏ ਦੇ ਨਾਲ ਇੱਕ ਦਾ ਨਾਂ ਸੀ ਫਰੀਦਾ, ਹਾਂਜੀ ਇੱਕ ਦਾ ਨਾਂ ਸੀ ਕਾਮਲ। ਜੀ ਜੀ ਫਰੀਦੇ ਦੇ 2 ਬੱਚੇ ਸੀ, ਮਮਦਾ ਤੇ ਜਲਾਲ। ਤੇ ਸਜਣੀ ਕਾਮਲ ਦੇ ਉਹ ਸੀ। ਤੇ ਕਿਹੜਾ ਸੀ ਨਾ ਦੂਜਾ ਮਾਰਾ ਭੁੱਲਣਾ ਬੜੀ ਛੇਤੀ, ਇੱਕ ਤਾਂ ਇਹ ਸਿਆਪਾ ਹੈ। ਉਹ 2 ਬੱਚੇ ਦੂਜੇ ਦੇ ਸੀ, ਉਹਦਾ ਨਾਂ ਸੀ ਦੂਜਾ ਮਾਰਾ
ਇੱਕ ਦਾ ਕੰਦੀ ਸੀ ਤੇ ਇੱਕ ਦਾ ਬਲੰਦੀ ਸੀ, ਹਾਂਜੀ ਆ ਦਿੰਦੇ ਸੀ। ਇਹ ਉਹ ਤਾਂ ਫਿਰ ਮਰ ਗਏ ਨਾ, ਕੋਈ ਪਹਿਲਾਂ ਮਰ ਗਏ ਹਾਂਜੀ ਜੰਗ ਤੋਂ, ਕੋਈ ਜੰਗ ਚ ਮਰ ਗਏ। ਇਸ ਤਰ੍ਹਾਂ ਕਰਕੇ ਆ ਹੋਈ ਗੱਲਬਾਤ। ਉਹ ਗੱਲ ਦੱਸੋ ਨਾ ਕਿ ਜਦੋਂ ਤੁਹਾਡੀ ਮਾਸੀ ਨੂੰ ਤੁਹਾਡੇ ਸਾਹਮਣੇ ਮਾਰਿਆ, ਤੁਹਾਡੀ ਮਾਸੀ ਨੇ ਤੁਹਾਨੂੰ ਛੁਪਾ ਲਿਆ ਆਪਣੇ ਥੱਲੇ, ਉਹਦਾ ਖੂਨ ਤੁਹਾਡੇ ਮੂੰਹ 'ਚ ਪੈਂਦਾ ਸੀ, ਉਹ ਸਟੋਰੀ ਸਾਨੂੰ ਦੱਸੋ ਸਾਡੇ ਵੇਖਣ ਵਾਲਿਆਂ ਨੂੰ। ਉਹ ਜਿਹੜਾ ਜ਼ੁਲਮ ਤੁਹਾਡੇ ਤੇ ਹੋਇਆ, ਤੁਹਾਡੇ ਘਰ ਤੇ ਤੁਹਾਡੀ ਪੂਰੇ ਚਾਚੇ, ਦੂਸਰੀਆਂ ਕੁੜੀਆਂ ਕਿੱਧਰ ਗਈਆਂ ਬਾਬਾ ਉਹ ਜਿਹੜੀਆਂ? ਜਿਹੜੀਆਂ ਕੁੜੀਆਂ ਸਿੱਖ ਨੇ ਘੇਰੀਆਂ ਸੀ ਕਿੰਨੀਆਂ ਬੜੀਆਂ, ਆਹੋ ਉਹ ਬੱਚੀਆਂ ਕਿੱਧਰ ਗਈਆਂ ਮੁਸਲਮਾਨਾਂ? ਉਹ ਫਿਰ ਆ ਗਈਆਂ ਇੱਧਰ, ਨਹੀਂ ਉਹ ਤੋਂ ਕਿੱਧਰ ਪਾਕਿਸਤਾਨ ਗਈਆਂ? ਜਮਨਾ ਮਾਂ ਨੂੰ ਆਈਆਂ ਨੇ। ਜੇ ਲਾਸ਼ੋਂ ਨਾ ਛਡਾਉਂਦਾ ਉਹ ਨਹੀਂ ਸੀ ਆ ਸਕਦੀਆਂ। ਅੱਛਾ, ਉਹ ਕੁੜੀਆਂ ਨੂੰ ਵੀ ਲਾਲ ਸਿੰਘ ਲੈ ਕੇ ਆਇਆ? ਹਾਂ ਲਾਸ਼ੋਂ ਉਹ ਕੁਛ ਛੁਡਾ ਲਈਆਂ? ਉਹਦੇ ਕੋਲੋਂ ਲੈ ਲਿਆ ਉਹਨਾਂ ਨੇ ਲਾਸ਼ੋਂ ਨੇ ਕੁੜੀਆਂ 8-9 ਤੇ ਇੱਕ ਮੈਨੂੰ ਤੇ ਮੁੰਡੇ 2 ਹੋਰ ਸੀ ਅੱਛਾ, ਤੇ ਹੋਰ ਕੁੜੀਆਂ ਸੋ ਲੈ ਗਿਆ ਸੀ। ਸਾਰੀਆਂ ਘਰ ਲਿਜਾ ਕੇ ਫਿਰ ਆਹੋ ਗੱਡੀ ਤੇ ਬਿਠਾਇਆ? ਇਹ ਸਾਨੂੰ ਲੈ ਲਿਆ ਤੇ ਸਾਨੂੰ 8 ਦਿਨ ਰੱਖਿਆ, ਰੱਖ ਕੇ ਸਾਨੂੰ ਬੂਟਿਆਂ ਦੇ ਸਟੇਸ਼ਨ ਤੋਂ ਗੱਡੀ ਪਿਆ ਸੀ, ਪਾਕਿਸਤਾਨ ਚ ਆ ਗਏ। ਫਿਰ ਸਾਨੂੰ ਵੀ ਖਤਰਾ ਮੁੱਕ ਗਿਆ, ਸਾਨੂੰ ਫਿਰ ਕਿੰਨੇ ਫੜਨਾ ਸੀ। ਤੇ ਆਹ ਗੱਲ ਬਣੀ। ਅੱਛਾ, ਉਹ ਵਾਕਿਆ ਦੱਸੋ ਨਾ, ਜਦੋਂ ਤੁਹਾਡੀ ਮਾਂ ਉੱਥੋਂ ਭੈਣ ਭਰਾ ਜਦੋਂ ਨਿਖੜੇ, ਫਿਰ ਵਿੱਚ ਜਦੋਂ ਸ਼ਹੀਦ ਕੀਤਾ, ਉਹ ਸਾਨੂੰ ਦੱਸੋ ਥੋੜਾ ਜਿਹਾ। ਜੀ ਉੱਥੇ ਨਿਕਲ ਗਏ ਉਦੋਂ ਹੀ, ਕਦੋਂ ਉਹਨਾਂ ਨੇ ਘੇਰਾ ਪਾਇਆ ਸਿੱਖਾਂ, ਉੱਥੇ ਹੀ ਪਤਾ ਨਹੀਂ ਲੱਗਾ। ਬਾਬਾ ਜੀ ਫਿਰ ਇੱਥੇ ਆਣ ਕੇ ਭੈਣ ਭਰਾ ਮਿਲੇ ਕਿਵੇਂ ਬਕਾਇਆ ਜਿਹੜੇ ਵਿਛੜ ਗਏ ਸਨ? ਕੋਈ ਅੱਜ ਆ ਗਿਆ, ਕੋਈ ਸਵੇਰੇ ਆ ਗਿਆ, ਕੋਈ ਪਰਸੋਂ ਆ ਗਿਆ, ਕੋਈ 8 ਦਿਨਾਂ ਨੂੰ ਆ ਗਿਆ, ਕੋਈ 10 ਦਿਨਾਂ ਨੂੰ ਆ ਗਿਆ, ਰੁਲਦੇ ਫਿਰਦੇ। ਨਹੀਂ ਤੇ ਫਿਰ ਉਹਨੂੰ ਕੈਂਪ ਵਿੱਚੋਂ ਲੱਭਿਆ? ਹੈਂ? ਉਹਨਾਂ ਨੂੰ ਲੱਭਿਆ ਕਿਵੇਂ ਫਿਰ ਉਹਨਾਂ ਨੂੰ ਜੋ ਇੱਧਰ ਆ ਗਏ? ਲੱਭਿਆ ਮੈਂ ਲੱਗਿਆ ਫਿਰ ਤੇ ਗੁੱਸੇ ਕਸਾਏ, ਕੋਈ ਜੀ ਲੱਭ ਜਾਂਦਾ ਸੀ ਤੇ ਸਿਆਲ ਨੇ ਵੀ ਕਿੱਥੇ ਬੈਠੇ ਨੂੰ ਦੱਸ ਦਿਨ ਸਿਆ ਵੀ ਆ ਜਾ ਇੱਧਰ। ਅੱਛਾ, ਇੰਜ ਲੱਭੇ? ਆਹ ਲਿਆ ਗੱਲ ਬਣੀ। ਅੱਛਾ ਅੱਛਾ। ਤੇ ਆਪਣੇ ਖਾਨਦਾਨ ਦੇ ਕੋਈ ਉਧਰ ਬੱਚਾ ਰਿਹਾ ਤਾਂ ਨਹੀਂ? ਕੋਈ ਕੁੜੀ ਜਾਂ ਮੁੰਡਾ ਕੋਈ ਆਪਣੇ ਖਾਨਦਾਨਾਂ ਚ, ਰਿਸ਼ਤੇਦਾਰਾਂ ਚ? ਨਹੀਂ ਰਿਆ ਕੋਈ ਮਾਰੀ ਗਏ ਨੇ। ਅੱਛਾ, ਜਿਹੜੇ ਮਰੇ ਨੇ। ਹਾਂ ਆਪਣੇ ਟੋਟਲ ਕਿੰਨੇ ਕੁ ਸ਼ਹੀਦ ਹੋਏ ਖਾਨਦਾਨ? ਹੈਂ? ਕਿੰਨੇ ਕੁ ਸ਼ਹੀਦ ਹੋਏ ਸਨ ਆਪਣੇ ਟੋਟਲ ਆਪਣੇ ਖਾਨਦਾਨ ਦੇ? ਸਾਰੇ ਹੀ, ਸਾਰੇ ਕੋਈ ਮੁਲਕ ਦਾ ਬੰਦਾ ਨਹੀਂ ਰਿਹਾ ਕੋਈ ਜੋ ਗੁੱਜਰ ਹੈ, ਸਾਰੇ ਅਮਨਾਮਾਨ ਦਾ ਆਏ ਨਹੀਂ। ਇਹ ਮਾਰ ਪਈ ਨਾ ਕਿਹੜੋਂ, ਇਹ ਅੰਮ੍ਰਿਤਸਰ ਨੂੰ ਤੇ ਫਿਰੋਜ਼ਪੁਰ ਨੂੰ ਪਈ ਹੈ। ਹੋਰ ਜਿਹੜੇ ਸਾਰੇ ਬਚ ਕੇ ਆਏ ਨੇ, ਇਹਨਾਂ 2 ਜਣਾਂ ਨੂੰ ਮਾਰ ਪਈ ਹੈ। ਅੰਮ੍ਰਿਤਸਰ ਜ਼ੁਲਫਕਾਰ ਓਡ, ਸਜੋੜ ਨਹੀਂ ਗੋਂਦਲ, ਉਹਨੂੰ ਆਪਦੇ ਲੱਭੇ ਹੀ ਨਹੀਂ। ਉਹ ਸਾਨਾ ਮੇਰਾ ਬੇਲੀ ਬੜਾ ਸੀ, ਹੁਣ ਫੌਤ ਹੋ ਗਿਆ ਹੈ। ਉਹ ਇਹ ਗੱਲ ਆ ਦੱਸ ਵੀ ਅੰਮ੍ਰਿਤਸਰ ਵਾਲਾ ਕਿਹੜਾ ਬੁੱਚੜਖਾਨਾ ਹੈ ਨਾ ਪੁਰਾਣਾ, ਉੱਥੇ ਸਾਡੇ ਘਰ ਸੀ। ਉਹ ਪਾਲ ਕਰਦੇ ਉਹਨੂੰ ਜੀ ਨਹੀਂ ਲੱਭੇ। ਉਹ ਫਿਰ ਇੱਕ ਮਾਈ ਓਡਣੀ ਸੀ, ਉਹਦੇ ਨਾਲ ਉਹਨੇ ਆਖਿਆ ਵੀ ਪੁੱਤਰ ਤੈਨੂੰ ਕੋਈ ਰੱਖੇ ਤਾਂ ਰੱਖ ਲਾ, ਰਹਿ ਪੈਂਦਾ। ਉਹਨੇ ਆਖਿਆ ਮੈਂ ਰਹਿ ਪਾਉਂਦਾ। ਉਹ ਉਹਨਾਂ ਨਾਲ ਰਹਿ ਪਿਆ ਓਡਾ ਨਾਲ। ਓਡਾ ਹੀ ਉਹਦੀ ਸ਼ਾਦੀ ਕੀਤੀ ਤੇ ਓਡਾ ਕੋਲ ਹੋਇਆ ਤੇ ਉਹਦੇ ਬੱਚੇ ਹੈਗੇ ਹੀ। ਬਾਬਾ ਉਹ ਟਾਈਮ ਕਦੇ ਚੇਤੇ ਨਹੀਂ ਆਉਂਦਾ? ਟਾਈਮ ਤਾਂ ਚੇਤੇ ਆਇਆ ਹੀ ਰਹਿੰਦਾ ਹੈ, ਟਾਈਮ ਤਾਂ ਭੁੱਲਦਾ ਹੀ ਨਹੀਂ। ਹੁਣ ਆਪ ਨੂੰ ਨਹੀਂ ਪਤਾ ਲੱਗਦਾ ਕੋਸੇ ਜਾਣਾ। ਹੁਣ ਕੰਨ ਵੀ ਨਹੀਂ ਕੰਮ ਕਰਦੇ ਤੇ ਨਿਗਾਹ ਵੀ ਨਹੀਂ ਕੰਮ ਕਰਦੀ। ਐਡੀ ਆਮ ਨਹੀਂ ਨਿਗਾਹ ਕੰਮ ਕਰਦੀ। ਅੱਛਾ, ਉਹ ਮੈਨੂੰ ਵੀ ਦੱਸੇ ਨਾ ਕੁਛ। ਕੀ ਦੱਸੀਏ, ਤੂੰ ਸਾਨੂੰ ਦੱਸਣਾ ਕਿ ਉਹ ਲਾਲ ਸਿੰਘ ਦਾ ਵੱਡਾ ਪੁੱਤਰ ਸ਼ਹੀਦ ਹੋ ਗਿਆ ਹੈ। ਉਹ ਫੌਤ ਹੋ ਗਿਆ, ਤਕਰੀਬਨ 8-10 ਦਿਨ ਹੋ ਗਏ ਨੇ। 8-10 ਦਿਨ ਫੌਤ ਹੋਏ ਨੂੰ। ਹਾਂਜੀ, ਉਹ ਫਿਰ ਜਿਹੜਾ ਆਇਆ ਨਹੀਂ ਸੀ ਇੱਥੇ ਤੁਹਾਨੂੰ ਮਿਲਣ, ਆਹੋ ਜਿਹਨੇ ਤੁਹਾਨੂੰ ਚਾਦਰ ਪਰਨਾ ਵੀ ਦਿੱਤਾ ਸੀ। ਆਹੋ ਉਹ ਤਿੰਨਾਂ ਤੋਂ ਛੋਟਾ ਆਇਆ ਸੀ। ਹਾਂਜੀ, ਸਰਦਾਰ ਨਛੱਤਰ ਸਿੰਘ ਸੰਧੂ। ਆਹੋ ਨਹੀਂ, ਇਹਨਾਂ ਦਾ ਜੰਮ ਵੀ ਕਹਿੰਦਾ ਮੈਨੂੰ ਪਤਾ ਹੀ। ਤੇ ਦੱਸੋ ਸਾਰਾ ਵਿੱਚ ਸਾਨੂੰ ਦੱਸੋ, ਫਿਰ ਲੋਕਾਂ ਨੂੰ ਪਤਾ ਲੱਗੇ। ਜੰਮ ਇਹਨਾਂ ਦਾ ਚੌਧਰੀ ਜੀ ਪਿੱਛੋਂ ਜੰਗ ਬਣੇ ਤੋਂ 1.5 ਸਾਲ ਪਿੱਛੋਂ ਦਾ 1.25 ਸਾਲ ਦਾ ਜੰਮ ਹੀ ਇਹਨਾਂ ਦਾ। ਇੱਕ ਬੱਚਾ ਸੀ ਲਾਲ ਸਿੰਘ ਦਾ। ਅੱਛਾ ਬਾਬਾ ਜੀ, ਇਹ ਜਿਹੜਾ ਲਾਲ ਸਿੰਘ ਕਿੱਡਾ ਕੁ ਵੱਡਾ ਮਾਲਕ ਸੀ? ਹੋ ਜਾ ਬੜਾ ਮਾਲਕ ਐਡਾ ਨਹੀਂ ਸੀ ਵੱਡਾ, ਮਾਲਕ ਸੀ ਕੋਈ 3-4 ਮਰਬਿਆਂ ਦਾ। ਜੀ ਜੀ। ਤੇ ਲਾਲ ਸਿੰਘ ਦੇ ਕੰਮ ਬੜੇ ਸੀ, ਰੱਸੇ ਗੀਰ ਸੀ।
ਆ ਲਾਲ ਸਿੰਘ ਦਾ ਮਾਲ ਕਿਹੜਾ ਸ਼ਿਵਪੁਰਾ ਆਉਂਦਾ ਸੀ, ਉਧਰ ਦੀਆਂ ਚੋਰੀ ਦੀਆਂ। ਜੋ ਟਿਕਟੀ ਕਰਕੇ ਤੈਨੂੰ ਭੇਜ ਦਿੰਦਾ, ਹਾਂ, ਜੋ ਲੁੱਟ ਪੁੱਟ ਕਰਕੇ ਤੈਨੂੰ ਉਹ ਭੇਜਦਾ। ਲੋਕੀ ਦਿੰਦੇ ਸੀ ਉਹਨੂੰ ਕਿ ਅੱਛਾ। ਉਹਨੇ ਅਗਾ ਬੰਦੇ ਰੱਖੇ ਸੀ ਵਿੱਚ ਟੋਬੇ, ਅੱਛਾ। ਕਿਹੜੇ ਇਹ ਦਰਿਆ ਗੰਡਾ ਸਿਵਣਾ ਨਗਾਵਣ ਤੇ ਲਾਹੌਰਾ ਦਰਿਆ ਨਗਾਵਣ ਵੀ ਮੈਂ ਨਾ ਕੋਈ ਵਿੱਚ ਨੁਕਸਾਨੀ ਜਾਏ। ਬੜਾ ਫਿਰ ਤਗੜਾ ਬੰਦਾ ਸੀ ਬਾਬਾ। ਅੱਜ ਤੀਕਰ ਉਹਦੇ ਬੰਦੇ ਦੇ ਕੋਈ ਗੱਲ ਨਹੀਂ ਬੰਦਾ ਪਿਆ। ਜੇ ਗੱਲ ਬਾਬੇ ਨੇ ਸੋਟੀ ਨਹੀਂ ਮਾਰੀ ਉਹਨੇ ਕਿਸੇ ਨੂੰ, ਕਿਹਨੂੰ ਸੋਟੀ ਮਾਰ ਤੇ ਉੱਠ ਵੀ ਨਹੀਂ ਸੀ ਸਕਦਾ, ਉਹ ਮਰ ਜੇ ਥਾਂ ਤੇ ਹੀ। ਇਦਾਂ ਹੀ ਉਹਦੇ ਹਾਂ ਅਕਸਰ ਭਾਈ ਇੰਟਰਵਿਊ ਸੁਣੇ ਨੇ, ਆਹ ਬੜਿਆ ਮਤਲਬ ਆਹੋ। ਤਾਰੀਫ ਕੀਤੀ ਵੀ ਯਾਰ ਲਾਲ ਸਿੰਘ ਨੇ ਸਾਡੀ ਜਾਨ ਬਚਾਈ। ਉਹਨੇ ਸਾਰੀ ਸੁਖਵਾੜ ਚਾਲੂ ਸੀ ਉਹਦੇ ਤੋਂ। ਬਾ ਇੰਨੀ ਗੱਲ ਆ ਤੇ ਕੀ ਕਰਨਾ ਓਏ, ਉੱਥੇ ਚੁੱਪ। ਉਹ ਗੱਲ ਕਰੋ ਤਾਂ ਹੁਣ ਕੰਮ ਖਰਾਬ ਸੀ ਵੀ ਚੁਗਲੀਆਂ ਕਰਨ ਦੇ। ਉਹ ਸਾਨੂੰ ਤਾਂ ਅਸੀਂ ਕਿਹੜੇ ਗੁੱਸੇ ਕਸਾਈ ਰਹੇ ਪਿੰਡ ਅੰਦਰ ਵੜ ਕੇ ਪੈਂਦੇ ਸਾਂ ਵੀ ਉਹਦੇ ਹੀ ਸ਼ਰੀਕੇ ਨਾਲ ਕਦੇ ਦੱਸ ਨਾ ਦੇਣ ਤੇ ਲਾਸ ਨੂੰ ਮੁਸੀਬਤ ਪੈ ਜੂ। ਵੀ ਇਹਨੇ ਬੱਚੇ ਮੁਸਲਮਾਨਾਂ ਦੇ ਰੱਖੇ ਨੇ। ਵੀ ਬੰਦੇ ਭਾਲਦਾ ਹੈ, ਵੀ ਮੁਸਲਮਾਨਾਂ ਨੂੰ ਪਨਾਹਾਂ ਦਿੰਦਾ ਹੈ। ਹਾਂ ਬੰਦਾ ਫਿਰ ਚੰਗਾ ਸੀ ਬਹੁਤ ਮੁਸਲਮਾਨਾਂ ਅੱਛਾ ਨਾਲ। ਬੰਦਾ ਕੇ ਅਕਸਰ ਇੰਟਰਵਿਊ ਸੁਣੇ ਨੇ, ਆਹੋ। ਉਹਦਾ ਬੜਾ ਨਾਮ ਆਹੋ, ਹੋ ਗਿਆ, ਉਹਨੇ ਸਾਡੀ ਜਾਨ ਬਚਾਈ। ਘੋੜੀਆਂ ਵੱਧ ਤੋਂ ਵੱਧ ਉਹਦੇ ਕੋਲ ਸੀ। ਹਾਂਜੀ ਮਾਲਦਾਰ ਨੇ ਉਹਦੀਆਂ ਬੇਰੀਆਂ ਸੀ, ਵੱਡਾ ਦਰਵਾਜ਼ਾ ਸੀ ਉਹਦਾ ਲੱਕੜ ਦਾ, ਸਣਾ ਵਿੱਚ ਉਸੇ ਜਗ੍ਹਾ ਬਾਹਰੋਂ ਦਾਣੇ ਲਿਆ ਕੇ ਤੇ ਗੱਡਾ ਲੰਘ ਜਾਂਦਾ ਸੀ। ਹਾਂਜੀ ਤੇ ਗੱਡਾ ਘਰੋਂ ਉੱਥੋਂ ਲੱਦਿਆ ਬਾਹਰ ਵੀ ਨਿਕਲ ਜਾਂਦਾ ਸੀ। ਠੀਕ ਠੀਕ। ਉਹ ਮਾੜਾ ਮੋਟਾ ਨਹੀਂ ਸੀ, ਉਹਨੇ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਸੀ ਬੰਦੇ ਦੇ ਚੁਗਲੀ ਕਰ ਦੇਵੇ ਵੀ ਜਨਾਬ ਇਹਨੇ ਬੰਦੇ ਰੱਖੇ ਨੇ, ਉਹ ਕਰਦਾ ਹੈ ਫਲਾਨ ਕਰਦਾ, ਕਿਸੇ ਦੀ ਤਾਕਤ ਨਹੀਂ ਸੀ। ਹੋਰ ਕੀ ਪੁੱਛਣਾ? ਥਾਣੇਦਾਰ ਨੂੰ ਮਹੀਨਾ ਦਿੰਦਾ ਸੀ ਉਹ, ਜਿਹਦੇ ਬੰਦੇ ਉਹਦੇ ਨੂੰ ਕਿਸੇ ਨੂੰ ਸੋਟੀ ਨਹੀਂ ਸੀ ਵਾਈ ਦੀ। ਪੂਰਾ ਚੌਧਰੀ ਸੀ ਬੰਦਾ। ਹਾਂ ਇਹਨਾਂ ਵੀ ਮਦਈ ਉਹ ਬੈਠੇ ਨੇ ਪਰਾਂ, ਇੱਥੇ ਅੰਦਰ ਮਾਰ ਲੈ ਨੇ ਬੰਦੇ ਚੋਰ ਤੇ ਲਿੱਤਰ ਪੁੰਝੇ ਮਾਰੀ ਜਾਣੇ। ਵੀ ਮਤਲਬ ਲੋਕਾਂ ਦੀ ਹਮਾਇਤ ਕਰਦਾ ਸੀ, ਬਚਾਉਂਦਾ ਸੀ। ਤੇ ਲਿੱਤਰ ਪੁੰਝੇ ਮਾਰੀ ਜਾਣਾ, ਬਾਬਾ ਕੀਤੀ ਜਾਣੀ। ਅਨਕਿਆਂ ਨੂੰ ਮਾਰਨ ਡਿਆ। ਅੱਛਾ ਥਾਣੇਦਾਰ ਨੇ ਉਹਨਾਂ ਤੋਂ ਮਹੀਨਾ ਲੈਂਦਾ ਸੀ, ਉਹਨਾਂ ਨਾਲ ਸੋ ਬੰਦੇ ਲੈ ਜਾ ਵੀ ਆਪਦਾ ਜਾਓ ਭਾਈ ਆਪਦਾ ਮਾਲ ਲੱਭੋ ਜਾ ਕੇ। ਅੱਛਾ ਬਾਬਾ ਜੀ, ਅਸੀਂ ਬੜੇ ਬਜ਼ੁਰਗਾਂ ਕੋਲੋਂ ਪੁੱਛੀਦਾ ਨਾ, ਆਉਂਦੇ ਨੇ ਸਾਨੂੰ ਬਹੁਤ ਸਿੱਖਾਂ ਨੇ ਵੱਢਿਆ ਹੈ। ਇਹਦਾ ਮਤਲਬ ਸਿੱਖ ਵਿੱਚ ਬਚਾਉਣ ਵਾਲੇ ਜਿਵੇਂ ਲਾਲ ਸਿੰਘ ਦੱਸਿਆ ਵੀ ਇੰਨੀਆਂ ਧੀਆਂ ਬਚਾਈਆਂ ਹੋਰ ਸਾਰੇ ਇੱਕੋ ਜਿਹੇ ਸੀ, ਚੰਗੇ ਚੰਗੇ ਵੀ ਬੜੇ ਨੇ। ਬਚਾਉਣ ਵਾਲੇ ਵੀ ਬੜੇ ਸੀ। ਇੰਜ ਇਧਰ ਮੁਸਲਮਾਨ ਕੋ ਮਾਰਨ ਵਾਲੇ ਬਚਾਉਣ ਵਾਲੇ ਬੜੇ ਹਨ ਜੀ। ਫੇਰ ਪੁੱਛੇ ਗੱਲ, ਹਾਂਜੀ ਦੱਸੋ। ਮਾਸੜ ਮੇਰਾ ਅਬਦਲ, ਉਹ ਜਿਹੜਾ ਅੱਛਾ ਅੱਛਾ ਹਾਂ ਮਾਸੜ, ਹਾਂਜੀ ਆਹੋ ਉਹ ਕਿੱਥੇ ਤੁਸੀਂ ਗਏ ਸਾਜੇ ਮਲਤਾਨ, ਹਾਂਜੀ ਪਿਛੇ। ਆਹੋ ਉਹ ਸਾਡੇ ਦਾ ਮਰਗ ਮੁੱਕ ਗਏ ਨਾ, ਫਿਰ ਗਏ ਨਹੀਂ। ਹਾਂਜੀ ਉਹ ਜਾਂਦਾ ਰਿਹਾ ਉਹਦੇ ਕੋਲ ਮਿਲਣ। ਆਹੋ 2 ਸਾਲਾਂ ਦੀ ਖਰਚੀ ਦਿੰਦਾ ਸੀ ਉਹਨੂੰ, ਕਦੇ ਸਾਲ ਨੂੰ ਆਵੇਂਦਾ, ਲਾਲ ਸਿੰਘ ਕੋ ਸਾਲ ਨੂੰ ਆਵੇਂਦਾ ਐ ਨਹੀਂ ਜੀ ਆ ਜਾਣਾ। ਅੱਛਾ 2 ਸਾਲਾਂ ਨੂੰ ਆਵੇਂਦਾ ਨਾ ਆਇਆ ਹੋ ਜੀ, ਉਹਨੇ 2 ਸਾਲਾਂ ਦਾ ਖਰਚ ਦੇਣਾ ਉਹਨੂੰ। ਪਾਕਿਸਤਾਨੋਂ ਤੁਹਾਡਾ ਗੁੱਜਰ ਜਿਹੜਾ ਫੌਤ ਹੋ ਗਿਆ, ਆਹ ਉਥੋਂ ਖਰਚਾ ਲੈਣ ਜਾਂਦਾ ਹੁੰਦਾ ਸੀ 2-2 ਸਾਲ ਦਾ ਉਹਦੇ ਕੋਲੋਂ, ਹਾਂ ਲਾਲ ਸਿੰਘ ਕੋਲੋਂ। ਆਹੋ ਇੰਡੀਆ ਦੇ ਵਿੱਚ ਭਾਈ। ਆਹੋ ਉਹ ਜਾਂਦਾ ਰਿਹਾ ਸੀ ਉਦੋਂ। ਉਹ ਫਿਰ ਇਹ ਆਪ ਆਉਂਦਾ ਸੀ, ਤੂੰ ਆਉਂਦਾ ਕਿਉਂ ਨਹੀਂ, ਤੂੰ ਕਦੋਂ ਸਾਲ ਨੂੰ ਆਵੇਂਦਾ? ਉਹਨੇ ਹਨੀ ਜੀ ਨੇ ਮਿੱਥੋਂ ਨਹੀਂ ਆਇਆ ਜਾਣਾ, ਉਹ 2 ਸਾਲਾਂ ਨੂੰ ਆਵੇਂਦਾ ਨਹੀਂ, ਉਹ 2 ਸਾਲਾਂ ਦਾ ਖਰਚਾ ਦੇਣਾ ਉਹਨੂੰ। ਬੰਦੇ ਫਿਰ ਬਾਬਾ ਜੀ ਚੰਗੇ ਜਿਗਰੇ ਵਾਲੇ ਸਨ ਤੇ ਚੰਗੇ ਸਨ। ਇੱਕ ਤੇ ਦੋ ਉਹ ਮਾਸਟਰ ਸੀ ਸਾਡਾ। ਪਤਾ ਉਹਦੇ ਘਰ ਗਏ, ਫੌਤ ਹੋ ਗਿਆ ਉਹ। ਹੈ ਉਹਦੇ ਘਰ ਅਸੀਂ ਗਏ ਸਾਂ। ਆਹੋ ਉਹ ਤੁਸੀਂ ਜੇ ਗਏ ਸਾਡੇ ਯੂਸਫ ਦੇ ਘਰ, ਉਹਨਾਂ ਦੇ ਘਰ ਵੀ ਗਏ ਸਾਂ, ਬਾਹਰ ਪਿੰਡੋਂ ਬਾਹਰ ਪੈਲੀਆਂ ਦੇ ਵਿੱਚ ਆਹੋ ਜਿੱਥੇ ਅੰਬ ਵੀ ਲੱਗੇ ਬੜੇ। ਵਾਕਿਆ ਗੱਲ ਸਹੀ ਹੈ। ਹਾਂਜੀ ਤੇ ਯੂਸਫ ਦਾ ਉਹਦਾ ਭਤਰੀਆ ਸੀ, ਨਾਲੇ ਜਵਾਈ ਸੀ। ਹਾਂਜੀ ਬਾਬਾ ਯੂਸਫ ਵੀ ਮਰ ਗਿਆ ਹੋਣੀ ਆ। ਹਾਂ ਯੂਸਫ ਵੀ ਫੌਤ ਹੋ ਗਿਆ। ਅੱਛਾ ਇਹਨੂੰ 8-10 ਦਿਨ ਹੋ ਗਏ ਨੇ ਫੌਤ ਹੋਏ ਨੂੰ। ਹਾਂ ਤਕਰੀਬਨ 10-15 ਦਿਨ ਹੋ ਗਏ ਨੇ। 10-15 ਦਿਨ। ਹਾਂਜੀ ਉਧਰ ਫਿਰ ਮੈਨੂੰ ਉਹਨਾਂ ਫੋਨ ਕੀਤਾ, ਉਹ ਫਿਰ ਕੈਨੇਡਾ ਤੋਂ ਆ ਗਏ ਉਸ ਦਾ ਨਹੀਂ ਪਤਾ ਲੱਗਦਾ ਕਦੋਂ ਤੁਸੀਂ ਲਾਲ ਸਿੰਘ ਦਾ ਨਾਂ ਲੈਂਦੇ ਜੀ ਨਾ, ਉਹ ਫਿਰ ਫੱਟ ਲੱਭ ਜਾਂਦਾ ਹੈ। ਹਾਂਜੀ ਹਾਂਜੀ। ਤੁਸੀਂ ਹੁਣ ਉਸ ਦਾ ਮੁੰਡਿਆਂ ਦਾ ਨਾਂ ਨਹੀਂ ਭੁੱਲ ਜਾਂਦਾ। ਅੱਛਾ ਬਾਬਾ ਉਹ ਵੇਲਾ ਚੰਗਾ ਸੀ ਜਦੋਂ ਇਕੱਠੇ ਵੱਸਦੇ ਸੀ। ਆਹ ਬੜਾ ਕੇ
ਚੋਰ ਬੜੇ ਸੀ ਉੱਧਰ। ਬਾਬਾ ਇਹ ਗੱਲਾਂ ਨਹੀਂ ਵਿੱਚ ਕਰ ਲਿਆ ਆਹੋ ਕੋਈ ਨਹੀਂ ਚੋਰੀ ਚੋਰ ਬੜੇ ਸੀ। ਤੇ ਚੋਰ ਵੀ ਤੇ ਤੁਸੀਂ ਸੀ, ਕਿਉਂ ਆਪਣੀ ਬਦਲਾਵੀ ਕਰਾਉਣੀ ਆ? ਸਾਡੇ ਪੀਰ ਸੀ ਉੱਥੇ ਗੱਟੇ ਦੇ, ਅੱਛਾ ਬੜੇ ਚੋਰ ਸੀ ਉਹ। ਅੱਲਾ ਪੀਰ ਇਹ ਤੇ ਮਿਊਜ਼ਿਕ ਲਾਵਾਂਗੇ ਛੱਡਦੇ ਬੋਲਣ ਫਿਰ ਉਹ ਅਸੀਂ ਸੰਡੇ ਹੈਗਾ ਸੀ ਦੂਜਾ ਮਾਰਾ ਟੈਲਾ ਸਭਰਾ, ਹਾਂਜੀ ਉਹ ਬੜਾ ਖੁਦਾ ਦੀ ਸੀ। ਸਭਰਾ ਸੀ ਤੇ ਸਿੱਖ ਸੀ, ਅੱਛਾ ਉਹ ਪੀਰਾਂ ਨਾਲ ਕਰਦਾ ਸੀ। ਸਮਰਾ ਸੀ ਆਹ ਸਮਰਾ ਸਿੱਖ ਉਹਨਾਂ ਵਿੱਚ ਵੀ ਆਇਆ ਸਮਰਾ ਸਿੱਖਾਂ ਚ ਵੀ ਟੈਲਾ ਸਭਰਾ ਉਧਰ ਬੜਾ ਮਸ਼ਹੂਰ ਸੀ। ਲਾਲ ਸਿਉਂ ਰੀਨੀ ਸੀ ਤੇ ਮਸ਼ਹੂਰ। ਲਾਲ ਸਿਉਂ ਨੇ ਪਾਸਿਓਂ ਮਾਲ ਲੈਣਾ ਤੇ ਮਾਂ ਦਾ ਧੱਕ ਦੇਣਾ ਹੈ। ਉਸ ਨੂੰ ਨਾਕਾ ਪੈਸੇ ਦੇ ਦੇਣੇ ਥੋੜੇ ਬਾਤੇ, ਇਹ ਤੇ ਇਸ ਕੰਮ ਵਾਲਾ ਸੀ। ਤੇ ਉਹ ਤਾਂ ਬੰਦਾ ਬੜਾ ਕਿਹੜਾ ਟਹਿਲਾ ਸਭਰਾ ਸੀ ਨਾ ਉਹਦਾ ਟਹਿਲਾ ਸੀ, ਪਿੰਡ ਦਾ ਨਾਂ ਸਭਰਾ ਸੀ। ਠੀਕ। ਉਹ ਤਾਂ ਨਾਗਾ ਮਾਨੀ ਚੋਰ ਸੀ ਕਿ ਅੱਛਾ ਬਾਬਾ, ਜਿਹੜਾ ਜ਼ੀਰਾ ਸ਼ਹਿਰ, ਹਾਂ ਜਿਹੜਾ ਜ਼ੀਰਾ ਸਿਟੀ ਸੀ, ਜ਼ੀਰਾ ਸ਼ਹਿਰ ਜਾਂਦੇ ਹੁੰਦੇ ਸੀ, ਹਾਂ ਉਹ ਕਿੰਨੀ ਦੂਰ ਸੀ ਆਪਣੇ ਪਿੰਡ ਤੋਂ? ਥੋੜਾ ਹੀ ਕਿਵੇਂ ਇੱਥੋਂ ਖਾਰਿਆਂ ਵਾਲਾ ਕਿ ਨਹੀਂ, ਖਾਰਿਆਂ ਤੋਂ ਥੋੜਾ ਪੰਦ ਸੀ। 4-5 ਕਿਲੋਮੀਟਰ ਸੀ। ਹਾਂ ਤੇ ਜਿਹੜਾ ਮਖੂ ਰੇਲਵੇ ਸਟੇਸ਼ਨ ਸੀ ਉਹ ਵੇਖਿਆ? ਮਖੂ ਹਾਂ। ਨਹੀਂ ਉਹ ਨਹੀਂ ਵੇਖਿਆ। ਨਾਜ਼ਰੀਨ ਤੁਸੀਂ ਬਜ਼ੁਰਗਾਂ ਦੀ ਸਾਰੀ ਗੱਲ ਸੁਣੀ, ਉਮੀਦ ਤੁਹਾਨੂੰ ਗੱਲ ਜਿਹੜੀ ਅੱਛੀ ਲੱਗੀ ਹੋਏਗੀ। ਬੜੇ ਪਿਆਰ ਮੁਹੱਬਤ ਵਾਲੇ ਵੀ ਬਾਬਿਆਂ ਦਾ ਬੜਾ ਜ਼ੁਲਮ ਵੀ ਹੋਇਆ, ਜਿਵੇਂ ਤੁਸੀਂ ਸੁਣਿਆ ਕਿ ਇਹਨਾਂ ਦੇ ਬੜੇ ਖਾਨਦਾਨ ਦੇ ਲੋਕੀ ਮਰੇ, ਉਹਦੇ ਸ਼ਹੀਦ ਹੋਏ, ਬਹੁਤ ਜ਼ਿਆਦਾ ਪਿੰਡ ਦੇ ਜਿਹੜੇ ਸ਼ਹੀਦ ਹੋਏ, ਉਹ ਕਰਨ ਵਾਲੇ ਵੀ ਸਿੱਖ ਮਾਰਨ ਵਾਲੇ। ਔਰ ਜਿਹੜਾ ਇੱਕ ਲਾਲ ਸਿੰਘ ਜਿਵੇਂ ਇਹਨਾਂ ਗੱਲ ਦੱਸੀ ਕਿ ਉਹਨਾਂ ਬੜੀਆਂ ਮੁਸਲਮਾਨਾਂ ਦੀ ਬੱਚੀਆਂ 20-25 ਬੱਚੀਆਂ ਜਿਹੜੀਆਂ ਉਹਨਾਂ ਨੂੰ ਬਚਾਉਣ ਵਾਲੇ, ਇਹਨਾਂ ਨੂੰ ਬਚਾਇਆ, ਫਿਰ ਤੇ ਛੱਡ ਕੇ ਵੀ ਗਿਆ, ਉਹਨਾਂ ਦੀ ਇੱਜ਼ਤ ਦੀ ਵੀ ਰਖਵਾਲੀ ਕੀਤੀ। ਤੇ ਵੀਡੀਓ ਅੱਛੀ ਲੱਗੀ ਲਾਈਕ ਕਮੈਂਟ ਲਾਜ਼ਮੀ ਕਰਿਆ, ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਵੀਡੀਓ ਹੈ, ਕਿਵੇਂ ਦੀ ਲੱਗੀ ਤੁਹਾਨੂੰ। ਤੇ ਮਿਲਾਂਗੇ ਕਿ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਤੇ ਵੀਡੀਓ ਖਤਮ ਕਰਨ ਤੋਂ ਪਹਿਲਾਂ ਮੈਂ ਮਸ਼ਕੂਰ ਹਾਂ ਜੀ ਨਜ਼ਰ ਸਾਹਿਬ ਦਾ, ਨਜ਼ਰ ਜੱਟ ਸਾਹਿਬ, ਇਹਨਾਂ ਦਾ ਵੀ ਕਿ ਸਾਡੇ ਨਾਲ ਆਏ, ਇਹਨਾਂ ਬਜ਼ੁਰਗਾਂ ਨੂੰ ਮਿਲਵਾਇਆ।